ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸੱਜਣੋ ਤੇ ਮਿੱਤਰੋ, ਮੈਂ ਹਮੇਸ਼ਾ ਅਮਨ ਤੇ ਭਾਈਚਾਰੇ ਦੀ ਗੱਲ ਕੀਤੀ ਹੈ। ਲੜਾਈ ਜਾਂ ਜੰਗ ਕਦੀ ਵੀ ਕਿਸੇ ਸਮਾਜ ਲਈ ਚੰਗੀ ਖਬਰ ਲੈ ਕੇ ਨਹੀਂ ਆਉਂਦੀ। ਤਾਰੀਖ ਦਾ ਇਹ ਵੀ ਸੱਚ ਹੈ ਕਿ ਜਦ ਕਿਸੇ ਥਾਂ 'ਤੇ ਜੰਗ ਹੋਵੇ ਤਾਂ ਫਿਰ ਦੋ ਮੁਲਕ ਜਿਨ੍ਹਾਂ ਵਿਚਕਾਰ ਲੜਾਈ ਹੁੰਦੀ ਹੈ ਉਹ ਹੀ ਮੁਤਾਸਰ ਨਹੀਂ ਹੁੰਦੇ, ਬਲਕਿ ਆਲੇ ਦੁਆਲੇ ਵਸਣ ਵਾਲੀਆਂ ਰਿਆਸਤਾਂ ਵੀ ਇਸ ਜੰਗ ਦਾ ਮੁੱਲ ਤਾਰਦੀਆਂ ਨੇ। ਇਸਰਾਈਲ ਅਮਰੀਕਾ ਦੀ ਈਰਾਨ ਤੋਂ ਚੜ੍ਹਾਈ ਮਗਰੋਂ ਸਾਡੇ ਦੇਸ਼ ਦੇ ਹਾਲਾਤ ਤੇਜ਼ੀ ਨਾਲ ਮੁਆਸ਼ੀ ਅਬਤਰੇ ਵੱਲ ਜਾ ਰਹੇ ਨੇ। ਪਹਿਲਾਂ ਤਾਂ ਸਰਕਾਰਾਂ ਨੇ ਪੈਟਰੋਲ ਮਹਿੰਗਾ ਕਰਕੇ ਲੋਕਾਈ ਉੱਤੇ ਅਜਿਹੀ ਮੁਸੀਬਤ ਨਾਜ਼ਲ ਕੀਤੀ ਜਿਹਦਾ ਭਾਰ ਚੁੱਕਣਾ ਹਰ ਬੰਦੇ ਦੇ ਵਾਸਤੇ ਰੋਗ ਨਹੀਂ। ਹੁਣ ਪੈਟਰੋਲ ਜਾਂ ਡੀਜ਼ਲ ਇੰਨਾ ਮਹਿੰਗਾ ਹੋ ਚੁੱਕਿਆ ਹੈ ਕਿ ਇਹਦੇ ਅਸਰਾਤ ਹਰ ਉਸ ਸ਼ੈ 'ਤੇ ਵਿਖਾਈ ਦੇ ਰਹੇ ਨੇ ਜਿਹੜੀ ਸਾਡੀ ਰੋਜ਼ਮਰਾ ਹਯਾਤੀ ਦੇ ਨਾਲ ਜੁੜੀ ਹੋਈ ਹੈ। ਆਟਾ, ਦਾਲ, ਚੀਨੀ ਤੋਂ ਲੈ ਕੇ ਮੁਕਾਮੀ ਪੱਧਰ ਉੱਤੇ ਪੈਦਾ ਹੋਣ ਵਾਲੀਆਂ ਸ਼ੈਵਾਂ ਵੀ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋ ਰਹੀਆਂ। ਇਸ ਤੋਂ ਵੱਧ ਤਸ਼ਵੀਸ਼ ਦੀ ਗੱਲ ਇਹ ਹੈ ਕਿ ਇਹ ਮੁਸੀਬਤ ਜਿਹੜੀ ਸਾਡੇ ਗੁਆਂਢ ਜੰਗ ਦੀ ਸੂਰਤ ਨਾਜ਼ਲ ਹੋਈ, ਜੰਗਬੰਦੀ ਦੇ ਬਾਵਜੂਦ ਖਦਸ਼ਾਤ ਦੀ ਜ਼ਦ 'ਚ ਹੋਰ ਕਦ ਕੀ ਹੋ ਜਾਏ, ਮੁਆਹਦਾ ਹੋ ਕੇ ਵੀ ਇਹਦਾ ਕੀ ਭਰੋਸਾ। ਜਿਵੇਂ ਇਸਰਾਈਲ ਮੁੜ ਹੀ ਨਹੀਂ ਰਿਹਾ, ਇੰਝ ਹੀ ਈਰਾਨ ਦੇ ਸਾਊਦੀ ਅਰਬ ਅਤੇ ਕੁਵੈਤ ਉੱਤੇ ਹਮਲੇ ਵੀ ਸ਼ੱਕ ਦੀ ਅੱਗ ਨੂੰ ਕਿਸੇ ਵੇਲੇ ਵੀ ਪਾਂਬੜ ਬਣਾ ਸਕਦੇ ਨੇ। ਪਾਕਿਸਤਾਨ, ਮਿਸਰ ਅਤੇ ਤੁਰਕੀ ਦੀਆਂ ਕੋਸ਼ਿਸ਼ਾਂ ਮੁਸਬਤ ਨਤੀਜੇ ਜ਼ਰੂਰ ਜ਼ਾਹਰ ਕਰ ਰਹੀਆਂ ਨੇ। ਇਸਲਾਮਾਬਾਦ ਵਿੱਚ ਉੱਚ ਪੱਧਰੀ ਬੈਠਕ ਵੀ ਕੋਈ ਛੋਟੀ ਗੱਲ ਨਹੀਂ, ਪਰ ਹਾਲੇ ਵੀ ਆਸ ਦੇ ਪੰਛੀ ਨੂੰ ਕਈ ਖਤਰੇ ਨੇ। ਸਭ ਤੋਂ ਵੱਡਾ ਖਤਰਾ ਤੇ ਉਹ ਸ਼ਿਕਰੇ ਨੇ ਜਿਨ੍ਹਾਂ ਜੰਗ ਸ਼ੁਰੂ ਕੀਤੀ ਤੇ ਹੁਣ ਵੀ ਮੁੜ ਨਹੀਂ ਰਹੇ। ਖਾਸ ਕਰ ਇਸਰਾਈਲ ਵੱਲੋਂ ਸਾਨੂੰ ਕੋਈ ਔਰ ਕਦੀ ਵੀ ਖੈਰ ਦੀ ਉਮੀਦ ਨਹੀਂ। ਅਸੀਂ ਉਸ ਬਾਰੂਦ ਤੇ ਨਾਉਮੀਦੀ ਦੇ ਕਿਨਾਰੇ ਉੱਤੇ ਖਲੋਤੇ ਹਾਂ ਜਿੱਥੇ ਕਿਸੇ ਵੇਲੇ ਵੀ ਕੁਝ ਹੋ ਸਕਦਾ ਹੈ। ਇਸ ਜੰਗ ਦੇ ਬਹੁਤ ਸਾਰੇ ਮਿਸਾਇਲ ਤੇ ਅਮਰੀਕੀ ਕੌਮ ਨੂੰ ਇਹ ਬਾਵਰ ਕਰਾਉਣ ਦੀ ਕੋਸ਼ਿਸ਼ ਨੇ ਪੈਦਾ ਕੀਤੇ ਨੇ ਕਿ ਜੰਗ ਨਾ ਲੜਦੇ ਤੇ ਸਾਡੀ ਬਕਾ ਦਾਅ ਉੱਤੇ ਲੱਗ ਜਾਣੀ ਸੀ। ਲਈ ਪੜੀ ਜੀ ਗੱਲ ਹੈ ਕਿ ਜਦ ਕੋਈ ਮੁਲਕ ਜੰਗ ਲੜ ਰਿਹਾ ਹੁੰਦਾ ਹੈ ਤੇ ਉਹਨੂੰ ਇੱਕ ਪਾਸੇ ਤੇ ਆਪਣੇ ਦੁਸ਼ਮਣ ਨਾਲ ਲੜਨਾ ਪੈਂਦਾ ਹੈ ਤੇ ਦੂਜਾ ਆਪਣੀ ਰਿਆਸਤ ਦੇ ਵਸਨੀਕਾਂ ਨੂੰ ਵਜ਼ਾਹਤ ਦੇਣੀ ਪੈਂਦੀ ਹੈ ਕਿ ਇਹ ਜੰਗ ਜਾਂ ਲੜਾਈ ਦਾ ਨਤੀਜਾ ਸਾਡੇ ਹੱਕ ਵਿੱਚ ਕਿਵੇਂ ਹੈ ਤੇ ਜ਼ਰੂਰੀ ਕਿਉਂ ਸੀ। ਈਰਾਨ ਨੂੰ ਤਾਂ ਸ਼ਾਇਦ ਉਨੀ ਮੁਸ਼ਕਿਲ ਨਾ ਹੋਵੇ ਜਿੰਨੀ ਮੁਸ਼ਕਿਲ ਟਰੰਪ ਸਰਕਾਰ ਲਈ ਹੈ, ਕਿਉਂ ਜੇ ਟਰੰਪ ਇਕਤਦਾਰ ਵਿੱਚ ਆਇਆ ਹੀ ਇਸ ਬਿਆਨੀਏ ਉੱਤੇ ਸੀ ਕਿ ਮੈਂ ਜੰਗਾਂ ਰੋਕਾਂਗਾ। ਫਿਰ ਉਹਨੇ ਜੰਗਾਂ ਰੋਕਣ ਦੇ ਦਾਅਵੇ ਵੀ ਕੀਤੇ ਅਤੇ ਇਹਨਾਂ ਦਾ ਪੂਰਾ ਕ੍ਰੈਡਿਟ ਵੀ ਲਿਆ। ਇਹ ਕ੍ਰੈਡਿਟ ਇੰਨਾ ਵੱਧ ਗਿਆ ਕਿ ਪਾਕਿਸਤਾਨ ਸਣੇ ਕਈ ਮੁਲਕਾਂ ਟਰੰਪ ਨੂੰ ਅਮਨ ਦਾ ਫਰਿਸ਼ਤਾ ਆਖ ਕੇ ਉਹਦੇ ਲਈ ਨੋਬਲ ਇਨਾਮ ਦਾ ਮੁਤਾਲਬਾ ਵੀ ਕਰ ਛੱਡਿਆ। ਹਾਲੇ ਨੋਬਲ ਇਨਾਮ ਮਿਲਣਾ ਤਾਂ ਬਾਕੀ ਸੀ ਕਿ ਟਰੰਪ ਨੇ ਇਸਰਾਈਲ ਦੇ ਦਬਾਅ 'ਚ ਆ ਕੇ ਜਿਵੇਂ ਈਰਾਨ 'ਤੇ ਹਮਲਾ ਕੀਤਾ, ਇਹਨੇ ਪੂਰੀ ਦੁਨੀਆ ਦੀ ਖੇਡ ਹੀ ਬਦਲ ਕੇ ਰੱਖਤੀ। ਹੁਣ ਇਹ ਜੰਗ ਟਰੰਪ ਦੇ ਗਲੇ ਵਿੱਚ ਕੋੜ ਕਿਰਲੀ ਵਾਂਗੂ ਹੈ। ਜੇ ਖਾਏ ਤਾਂ ਵੀ ਮਰਦਾ ਅਤੇ ਜੇ ਇਹਨੂੰ ਬਾਹਰ ਕੱਢੇ ਤਾਂ ਵੀ ਗੁਜ਼ਾਰਾ ਨਹੀਂ ਹੁੰਦਾ। ਪਾਕਿਸਤਾਨ ਸਣੇ ਉਹ ਸਾਰੇ ਮੁਲਕ ਜਿਹੜੇ ਚਾਹੁੰਦੇ ਨੇ ਕਿ ਜੰਗ ਛੇਤੀ ਮੁੱਕੇ, ਉਹਨਾਂ ਦੀ ਹਰ ਮੁਮਕਿਨ ਕੋਸ਼ਿਸ਼ ਹੈ ਕਿ ਦੋਵਾਂ ਰਿਆਸਤਾਂ ਨੂੰ ਕਿਸੇ ਅਜਿਹੇ ਨੁਕਤੇ ਉੱਤੇ ਕਾਲ ਕਰ ਲਿਆ ਜਾਏ ਜਿੱਥੇ ਨਾ ਕਿਸੇ ਦੀ ਹਾਰ ਹੋਵੇ ਅਤੇ ਨਾ ਕੋਈ ਜਿੱਤ ਦੀ ਟਰਾਫੀ ਲੈ ਕੇ ਇਹ ਦਾਅਵਾ ਕਰ ਸਕੇ ਕਿ ਮੈਂ ਤਾਂ ਦੁਨੀਆ ਫਤਹ ਕਰ ਲਈਏ। ਜਿੱਥੋਂ ਤੱਕ ਇਸ ਜੰਗ ਨਾਲ ਮੁਤਾਸਰ ਹੋਣ ਵਾਲੇ ਮੁਲਕਾਂ ਦਾ ਮਾਮਲਾ ਹੈ ਅਤੇ ਇਹਦੇ ਵਿੱਚ ਖਲੀਜ ਦੇ ਉਹ ਮੁਲਕ ਜਿਹੜੇ ਤੇਲ ਪੈਦਾ ਕਰਦੇ ਨੇ ਜਾਂ ਫਿਰ ਟੂਰਿਜ਼ਮ ਦੇ ਹਵਾਲੇ ਨਾਲ ਅਰਬਾਂ ਡਾਲਰ ਦੀ ਮੈਸ਼ਤ ਸੰਭਾਲਦੇ ਨੇ, ਉਹ ਬੜੀ ਬੁਰੀ ਤਰ੍ਹਾਂ ਮੁਤਾਸਰ ਹੋ ਰਹੇ ਨੇ। ਖਾਸ ਕਰ UAE, ਜਿਸ ਬਾਰੇ ਹੁਣ ਤਜਜ਼ੀਆਕਾਰ ਖੁੱਲ੍ਹ ਕੇ ਗੱਲ ਕਰ ਰਹੇ ਨੇ ਕਿ ਉਹਨੇ ਆਪਣੇ ਮਾਮਲਾਤ ਸਿੱਧੇ ਰੱਖਣ ਲਈ ਆਪਣੇ ਕਰੀਬੀ ਦੋਸਤਾਂ ਨੂੰ ਵੀ ਨਹੀਂ ਬਖਸ਼ਿਆ। ਇਸਰਾਈਲ ਦੀ ਯਾਰੀ ਤੋਂ ਲੈ ਕੇ ਹਿੰਦੁਸਤਾਨ ਵਿੱਚ ਸਰਮਾਇਆਕਾਰੀ ਅਤੇ ਦੋਸਤੀ ਤੀਕਰ UAE ਵੱਲੋਂ ਕੋਈ ਅਜਿਹੀਆਂ ਨੇਕ ਖਬਰਾਂ ਮਸੂਲ ਨਹੀਂ ਹੋਈਆਂ ਜਿਨ੍ਹਾਂ ਬਾਰੇ ਅਸੀਂ ਕੋਈ ਨੇਕ ਗੁਮਾਨ ਕਰ ਸਕੀਏ। ਫਿਰ ਜਦੋਂ ਇਹ ਬਿਆਨੀਆ ਸਾਹਮਣੇ ਆਇਆ ਕਿ UAE ਸਾਊਦੀ ਅਰਬ ਦੇ ਮਫਾਦਾਂ ਦੇ ਖਿਲਾਫ ਕੰਮ ਕਰ ਰਿਹਾ ਹੈ ਅਤੇ ਉਦੋਂ ਬਹੁਤ ਸਾਰੇ ਤਜਜ਼ੀਆਕਾਰ ਆਖਿਆ ਕਿ ਹੁਣ ਉਹ ਵੇਲਾ ਦੂਰ ਨਹੀਂ ਜਦ UAE ਦਾ ਜ਼ਵਾਲ ਸ਼ੁਰੂ ਹੋ ਜਾਏਗਾ। ਅਮਰੀਕਾ ਨੇ UAE ਦੀ ਜੰਗੀ ਹਵਾਲੇ ਨਾਲ ਮਦਦ ਜ਼ਰੂਰ ਕੀਤੀ ਹੈ, ਪਰ ਉਹਨੇ ਆਪਣੀ ਬਰਾਦਰੀ ਦਾ ਭਰੋਸਾ ਗਵਾ ਕੇ ਸਰਾਸਰ ਘਾਟੇ ਦਾ ਸੌਦਾ ਕੀਤਾ ਹੈ। ਫਿਲਹਾਲ ਜੋ ਸਾਨੂੰ ਵਿਖਾਈ ਦੇ ਰਿਹਾ ਹੈ ਉਹਦੇ ਵਿੱਚ UAE ਦੀ ਟੂਰਿਜ਼ਮ ਇੰਡਸਟਰੀ ਬਦਤਰੀਨ ਬੁਹਰਾਨ ਦਾ ਸ਼ਿਕਾਰ ਹੈ। ਇੱਕ ਪਾਸੇ ਉਹਦੇ ਇਸਰਾਈਲ ਨਾਲ ਮਜ਼ਬੂਤ ਹੁੰਦੇ ਤਲਕਾਤ ਅਤੇ ਦੂਜੇ ਬੰਨੇ ਮੁਸਲਮਾਨ ਬਲਾਕ ਵਿੱਚ ਉਹਦੇ ਖਿਲਾਫ ਉਹ ਤਹਫਜ਼ਾਤ ਨੇ ਜਿਹਨਾਂ ਦਾ ਅਜ਼ਾਲਾ ਨਾ ਕੀਤਾ ਗਿਆ ਤਾਂ ਸ਼ਾਇਦ ਆਉਣ ਵਾਲੇ ਵੇਲੇ ਵਿੱਚ UAE ਮੁਸਲਿਮ ਬਰਾਦਰੀ ਤੋਂ ਹਟ ਕੇ ਖਲੋਤਾ ਵਾਲੀ ਦੇਵੇ। ਬਹਰਹਾਲ ਮੁਲਕਾਂ ਦੇ ਫੈਸਲੇ ਆਪਣੇ ਮਫਾਦਾਂ ਦੀ ਤਰਕੀਬ ਤੋਲੇ ਜਾਂਦੇ ਨੇ। ਇਸ ਹਿੱਸੇ ਵਿੱਚ ਮਜ਼ਹਬਾਂ ਜਾਂ ਬਰਾਦਰੀ ਦੀਆਂ ਹਮਦਰਦੀਆਂ ਜ਼ਿਆਦਾ ਅਹਿਮੀਅਤ ਰੱਖਦੀਆਂ। ਈਰਾਨ ਹੋਵੇ, UAE ਜਾਂ ਫਿਰ ਕੋਈ ਹੋਰ ਮੁਲਕ, ਪਾਕਿਸਤਾਨ ਨੂੰ ਵੀ ਆਪਣੇ ਫੈਸਲੇ ਆਪਣੇ ਮਫਾਦਾਂ ਦੇ ਹਿਸਾਬ ਨਾਲ ਹੀ ਕਰਨੇ ਚਾਹੀਦੇ ਨੇ। ਜੇ ਕੋਈ ਰਿਆਸਤ ਪਾਕਿਸਤਾਨ ਦੇ ਖਿਲਾਫ ਦੁਸ਼ਮਣ ਦਾ ਬਾਜ਼ੂ ਬਣਦੀ ਹੈ
ਫਿਰ ਉਹਦੇ ਲਈ ਹਮਦਰਦੀ ਰੱਖਣਾ ਵੀ ਆਪਣੇ ਆਪ ਨੂੰ ਦੁਸ਼ਮਣੀ ਕਰਨ ਦਾ ਮੁਤਰਾਦਫ ਹੈ। ਇਸ ਅਰਸੇ ਵਿੱਚ ਪਾਕਿਸਤਾਨ ਨੂੰ ਸਾਊਦੀ ਅਰਬ ਦਾ ਪੂਰਾ ਇਤਮਾਦ ਹਾਸਲ ਹੈ ਕਿ ਉਹ ਕਿਸੇ ਵੀ ਤਰ੍ਹਾਂ ਜੰਗਬੰਦੀ ਕਰਵਾ ਕੇ ਖਿੱਤੇ ਵਿੱਚ ਅਮਨ ਦਾ ਮੁੱਢ ਬਣਿਆ ਜਾ ਸਕੇ, ਕਿਉਂ ਜੇ ਸਾਊਦੀ ਅਰਬ ਦੀ ਤੇਲ ਦੀ ਇੰਡਸਟਰੀ ਵੀ ਬੁਰੀ ਤਰ੍ਹਾਂ ਮੁਤਾਸਰ ਹੋ ਰਹੀ ਹੈ। ਮੈਂ ਸਮਝਦਾ ਹਾਂ ਕਿ ਇਹ ਜੰਗ ਈਰਾਨ ਅਤੇ ਇਸਰਾਈਲ ਦਾ ਬੇੜਾ ਗਰਕ ਤਾਂ ਜ਼ਰੂਰ ਕਰੇਗੀ, ਪਰ ਇਹਨਾਂ ਦੋ ਮੁਲਕਾਂ ਦੇ ਨਾਲ ਨਾਲ ਆਂਢ ਗੁਆਂਢ ਵਸਦੀਆਂ ਰਿਆਸਤਾਂ ਦੀ ਇਕਾਨਮੀ ਬਰਬਾਦ ਹੋ ਜਾਏਗੀ। ਜੇਕਰ ਹੁਣ ਤੱਕ ਦੇ ਹਾਲਾਤਾਂ ਦਾ ਨਤਾਰਾ ਕਰੀਏ ਤਾਂ ਇਸ ਜੰਗ ਵਿੱਚ ਇਸਰਾਈਲ ਉਹ ਵਾਹਦ ਮੁਲਕ ਹੈ ਜਿਹਨੇ ਆਪਣੇ ਨੁਕਸਾਨ ਦੇ ਬਾਵਜੂਦ ਬਹੁਤ ਕੁਝ ਹਾਸਲ ਕੀਤਾ ਹੈ। ਉਹਦੇ ਮੁਖਾਲਫ ਬੇਸ਼ੱਕ ਉਹ ਅਮਰੀਕੀ ਕੈਂਪ ਵਿੱਚ ਸਨ ਜਾਂ ਫਿਰ ਅਮਰੀਕਾ ਮੁਖਾਲਫ ਕੈਂਪ ਵਿੱਚ, ਉਹਨਾਂ ਦੋਵਾਂ ਦੀ ਇਕਾਨਮੀ ਮੁਤਾਸਰ ਹੋਈ ਹੈ। ਉਹਨੂੰ ਹੁਣ ਕਿਸੇ ਫੌਰੀ ਹਮਲੇ ਦਾ ਡਰ ਵੀ ਨਹੀਂ ਅਤੇ ਨਾ ਹੀ ਉਹਨਾਂ ਮੁਲਕਾਂ ਵਿੱਚ ਇੰਨੀ ਤਾਕਤ ਹੈ ਜਿਹੜੇ ਉਹਦੇ ਖਿਲਾਫ ਕੋਈ ਕਾਰਵਾਈ ਕਰ ਸਕਣ। ਮਤਲਬ ਇਸਰਾਈਲ ਨੇ ਆਪਣਾ ਨੁਕਸਾਨ ਤਾਂ ਜ਼ਰੂਰ ਕੀਤਾ ਹੈ, ਇਕਾਨਮੀ ਵੀ ਦਾਅ 'ਤੇ ਲਾਇਆ, ਪਰ ਕਿਸੇ ਹੱਦ ਤੱਕ ਆਪਣੇ ਦੁਸ਼ਮਣਾਂ ਨੂੰ ਕਮਜ਼ੋਰ ਕਰਨ 'ਚ ਜ਼ਰੂਰ ਕਾਮਯਾਬ ਹੋਇਆ। ਅਰਬ ਮੁਲਕਾਂ ਨੇ ਵੀ ਜਿਹੜਾ ਨੁਕਸਾਨ ਚੁੱਕਿਆ, ਕਮ ਅਜ਼ ਕਮ ਪਿਛਲੇ 50 ਸਾਲਾਂ ਵਿੱਚ ਇਹਦੀ ਕੋਈ ਮਿਸਾਲ ਨਹੀਂ ਮਿਲਦੀ। ਪਰ ਇਸਰਾਈਲ ਨੇ ਦੁਨੀਆ ਭਰ ਦੀ ਮੁਖਾਲਫਤ ਦੇ ਬਾਵਜੂਦ ਆਪਣੇ ਮੁਖਾਲਫਾਂ ਨੂੰ ਨੁਕਸਾਨ ਪਹੁੰਚਾ ਕੇ ਉਹ ਫਾਇਦਾ ਹਾਸਲ ਕੀਤਾ ਹੈ ਜਿਸ ਦਾ ਮੁਤਬਾਦਲ ਰੁਪਈਆ ਜਾਂ ਇਕਾਨਮੀ ਨਹੀਂ ਹੋ ਸਕਦੀ। ਦੂਜੇ ਬੰਨੇ ਅਮਰੀਕਾ ਆਪ ਵੀ ਬਦਤਰੀਨ ਬੁਹਰਾਨ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਖਾਸ ਤੌਰ 'ਤੇ ਟਰੰਪ ਅਤੇ ਉਹਦੇ ਸੰਗੀਆਂ ਦਾ ਸਿਆਸੀ ਮੁਸਤਕਬਲ ਵੀ ਹੁਣ ਮਹਿਫੂਜ਼ ਨਹੀਂ ਰਿਹਾ। ਅਮਰੀਕੀ ਲੋਕ ਇਸ ਜੰਗ ਦੇ ਖਿਲਾਫ ਮੁਜ਼ਾਹਰੇ ਕਰ ਰਹੇ ਨੇ। ਉਹ ਟਰੰਪ ਨੂੰ ਅਮਨ ਦੇ ਫਰਿਸ਼ਤੇ ਦੀ ਥਾਵੇਂ ਜੰਗਾਂ ਦਾ ਪਿਅੰਬਰ ਆਖ ਰਹੇ ਨੇ। ਲਿਹਾਜ਼ਾ ਇਸ ਲੜਾਈ ਵਿੱਚ ਇਨਸਾਨਾਂ ਦੀ ਮੌਤ ਦੇ ਨਾਲ ਨਾਲ ਮੁਲਕਾਂ ਦਾ ਮੁਸਤਕਬਲ ਵੀ ਦਾਅ 'ਤੇ ਲੱਗਿਆ ਹੋਇਆ ਹੈ। ਰੱਬ ਸੋਹਣੇ ਅੱਗੇ ਦੁਆ ਹੈ ਕਿ ਦੁਨੀਆ ਨੂੰ ਇਸ ਨਫ਼ਰਤ ਅਤੇ ਇੱਕ ਦੂਜੇ ਦੀ ਮੁਖਾਸਮਤ ਤੋਂ ਮਹਿਫੂਜ਼ ਰੱਖੇ। ਤਬਾਹੀ ਈਰਾਨ ਵਿੱਚ ਹੋਵੇ ਜਾਂ ਦੂਜੇ ਖਲੀਜੀ ਮੁਲਕਾਂ ਵਿੱਚ, ਇਹ ਗੱਲ ਹਰਗਿਜ਼ ਨਾ ਭੁੱਲਣਾ ਕਿ ਇਹਦਾ ਨੁਕਸਾਨ ਇਹ ਖਿੱਤਾ ਤਾਂ ਬਰਦਾਸ਼ਤ ਕਰੇਗਾ, ਇਹਦੇ ਨਾਲ ਨਾਲ ਦੁਨੀਆ ਦੇ ਹਰ ਕੋਨੇ ਵਿੱਚ ਮੌਜੂਦ ਮੁਲਕ ਆਪਣੀ ਇਕਾਨਮੀ ਦੀ ਬਰਬਾਦੀ ਦੀ ਸੂਰਤ ਜ਼ਰੂਰ ਮੁੜ ਤਾਰਨਗੇ। ਦੁਆ ਕਰੋ ਕਿ ਜੰਗਾਂ ਦੀ ਸੋਚ ਰੱਖਣ ਵਾਲੇ ਬਦਬਖਤ ਗਾਰਤ ਹੋ ਜਾਣ। ਇਹ ਸੋਚ ਵੀ ਤਬਦੀਲ ਹੋਵੇ ਕਿ ਤੁਸੀਂ ਕਿਸੇ ਮੁਲਕ ਉੱਤੇ ਝੂਠਾ ਇਲਜ਼ਾਮ ਲਾ ਕੇ ਕਿ ਉਹ ਐਟਮੀ ਹਥਿਆਰ ਬਣਾ ਰਿਹਾ ਹੈ ਜਾਂ ਫਿਰ ਉਹਦੇ ਕੋਲ ਖਤਰਨਾਕ ਮਿਜ਼ਾਈਲ ਮੌਜੂਦ ਨੇ, ਉਹਨੂੰ ਬਰਬਾਦੀ ਦੀ ਸੋਚ ਲੈ ਕੇ ਮਾਸੂਮ ਲੋਕਾਂ ਦਾ ਕਤਲੇਆਮ ਸ਼ੁਰੂ ਕਰ ਦਿਓ। ਦੁਆ ਕਰੋ ਅਮਨ ਪੈਦਾ ਹੋਣ ਦੇ ਨਾਲ ਨਾਲ ਕਾਮਯਾਬ ਵੀ ਹੋਵੇ ਤਾਂ ਰੱਬ ਸਭ ਦੀ ਖੈਰ ਕਰੇ। ਅੱਜ ਲਈ ਨਹੀਂ, ਕੱਲ ਫੇਰ ਮਿਲਾਂਗੇ। ਇਜਾਜ਼ਤ ਦਿਓ, ਰੱਬ ਰੱਖ।